ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ। ਹਾਂਜੀ, ਸਿੱਖ ਇਤਿਹਾਸ ਦੇ ਹਵਾਲੇ ਨਾਲ 1822 ਵਿੱਚ ਅੱਜ ਦੇ ਦਿਨ ਜਰਨਲ ਹਰੀ ਸਿੰਘ ਨਲੂਆ ਜੀ, ਜਿਹੜਾ ਕਿ ਜਦੋਂ ਅਸੀਂ ਉਸ ਪੀਰੀਅਡ ਦੀ ਬਹਾਦਰੀ ਦੀ ਗੱਲ ਕਰਦੇ ਹਾਂ ਤੇ ਨਲੂਏ ਦਾ ਨਾਂ ਜਿੱਥੇ ਸਿੱਖਾਂ ਦੇ ਵਿੱਚ ਫਖਰ ਨਾਲ ਲਿਆ ਜਾਂਦਾ ਹੈ, ਉੱਥੇ ਅੱਜ ਵੀ ਅਫਗਾਨਾਂ ਦੇ ਅੱਡ-ਅੱਡ ਕਬੀਲਿਆਂ 'ਚ ਉਹਨਾਂ ਦੀ ਪਸ਼ਤੋ ਜ਼ਬਾਨ ਦੇ ਵਿੱਚ ਇੱਕ ਖੌਫ ਚੁੱਪਸ਼ਾ ਹਰੀਆ ਰਾਗਲਾ, ਮਾਵਾਂ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਨੇ ਕਿ ਚੁੱਪ ਕਰ, ਹਰੀ ਸਿੰਘ ਨਲੂਆ ਆਇਆ। ਸੋ ਇਸ ਕਿਸਮ ਦੀ ਬਹਾਦਰੀ ਦਾ ਉਹਨਾਂ ਦਾ ਛਾਪਾ ਉਸ ਬੈਲਟ ਦੇ ਵਿੱਚ ਹੈ ਅੱਜ ਵੀ, ਜਿਸ ਬੈਲਟ ਨੇ 20-25 ਸਾਲ ਦੇ ਵਿੱਚ 2 ਸੁਪਰ ਪਾਵਰਸ ਨੂੰ ਉੱਥੋਂ ਭਜਾਇਆ। ਸੋ ਅੱਜ ਦੇ ਦਿਨ ਉਹ ਹਜ਼ਾਰੇ ਪਹੁੰਚੇ ਸੀ ਆਪਣੀ ਫੌਜ ਲੈ ਕੇ, ਔਰ ਅੱਜ ਵੀ ਜਿਹੜੇ ਪਾਕਿਸਤਾਨ ਦੇ ਇਸ ਬੈਲਟ ਦੇ ਵਿੱਚ ਖੈਬਰ ਪਖਤੂਨਵਾ ਦੇ ਵਿੱਚ ਹਰੀਪੁਰ ਤੋਂ ਇਲਾਵਾ ਇਸ ਹਜ਼ਾਰੇ ਦੇ ਨਾਲ ਇੱਕ ਵੱਡਾ ਸ਼ਹਿਰ ਹੈ ਹਰੀਪੁਰ, ਉਹਨੂੰ ਕਹਿੰਦੇ ਨੇ, ਉਹ ਹਰੀ ਸਿੰਘ ਦੇ ਨਾਂ ਤੇ ਹੀ ਹੈ ਕਿਉਂਕਿ ਉਹਨੇ ਹੀ ਵਸਾਇਆ। ਇਸੇ ਤਰ੍ਹਾਂ ਪੰਜਾ ਸਾਹਿਬ ਦਾ ਗੁਰਦੁਆਰਾ ਸਾਹਿਬ ਉਸ ਨੂੰ ਬਿਲਟ ਕੀਤਾ, ਔਰ ਹਰੀ ਸਿੰਘ ਨਲੂਆ ਕਸ਼ਮੀਰ ਦੇ ਗਵਰਨਰ ਵੀ ਰਹੇ, ਮੈਨੇਜਮੈਂਟ ਹਜ਼ਾਰੇ ਦੇ ਵੀ ਰਹੇ, ਹਜ਼ਾਰਾ ਅਲੱਗ ਪ੍ਰੋਵਿੰਸ ਦੇ ਤੌਰ ਤੇ ਸਿੱਖਾਂ 'ਚ ਪਿਸ਼ਾਵਰ ਦੇ ਵੀ ਰਹੇ। ਹਾਂਜੀ, 1923 ਦੇ ਵਿੱਚ ਕਿਸ਼ਨ ਸਿੰਘ ਗੜਗੱਜ ਜਿਹੜੇ ਕਿ ਬੱਬਰ ਅਕਾਲੀ ਦਲ ਦੇ ਜਿਹੜੇ ਨੇ ਉਹ ਰੂਹੇ ਰਵਾਂ ਸੀ, ਦਿਮਾਗ ਸਨ, ਉਹ ਪੰਡੋਰੀ ਮਹਿਲ ਤੋਂ ਗ੍ਰਿਫਤਾਰ ਹੋਏ। ਬਾਅਦ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। 1931 ਦੇ ਵਿੱਚ ਅੱਜ ਦੇ ਦਿਨ ਹੀ ਗਾਂਧੀ ਜਿਹੜਾ ਸੀਸਗੰਜ ਗੁਰਦੁਆਰੇ ਆਇਆ ਜੀ, ਉਦੋਂ ਉਸ ਤੋਂ ਮਈ ਮਹੀਨੇ 'ਚ ਪਹਿਲਾਂ ਦਿੱਲੀ ਦੇ ਵਿੱਚ ਫਾਇਰਿੰਗ ਹੋਈ ਸੀ, ਸੀਸਗੰਜ ਗੁਰਦੁਆਰੇ ਦੀ ਬੇਅਦਬੀ ਹੋਈ ਸੀ, ਕੁਝ ਸਿੱਖ ਸ਼ਹੀਦ ਹੋਏ ਸੀ। ਸੋ ਸਿੱਖਾਂ ਦੇ ਨਾਲ ਹਮਦਰਦੀ ਕਰਨ ਦੇ ਲਈ ਆਇਆ, ਔਰ ਉਹ ਜਿਹੜੀ ਉਹਦੀ ਬੜੀ ਫੇਮਸ ਸਪੀਚ ਹੈ ਜਿਹੜੀ ਉਹਨੇ ਸੀਸਗੰਜ ਕੀਤੀ ਗੁਰਦੁਆਰਾ ਸਾਹਿਬ 'ਚ ਖਲੋ ਕੇ ਕਿ ਜੀ ਰੱਬ ਜਿਹੜਾ ਇਸ ਗੱਲ ਦਾ ਗਵਾਹ ਹੈ ਜਿਹੜਾ ਕਿ ਸਿੱਖਾਂ ਔਰ ਕਾਂਗਰਸ ਨੂੰ ਆਪਸ ਦੇ ਵਿੱਚ ਬੌਂਡ ਕਰਦਾ ਹੈ। ਮੈਂ ਸਮੇਂ ਦੀ ਸੀਮਾ ਕਰਕੇ ਅੰਗਰੇਜ਼ੀ ਸਟੇਟਮੈਂਟ ਨਹੀਂ ਪੜ੍ਹ ਰਿਹਾ, ਪਰ ਉਹਦਾ ਜਿਹੜਾ ਲੱਭੇ ਲੁਬਾ ਇਹੀ ਸੀ ਕਿ ਰੱਬ ਇਸ ਗੱਲ ਦੇ ਜਾਮਨ ਹੈ ਵੀ ਅਸੀਂ ਤੁਹਾਡੇ ਨਾਲ ਕਦੇ ਬਿਟਰੇ ਨਹੀਂ ਕਰਾਂਗੇ, ਸਿੱਖਾਂ ਦੇ ਨਾਲ ਜਸਟਿਸ ਹੋਏਗਾ, ਤੇ ਜੇ ਸਿੱਖਾਂ ਦੇ ਨਾਲ ਕੋਈ ਧੋਖਾ ਹੋਇਆ ਤੇ ਫਿਰ ਸਿੱਖਾਂ ਨੂੰ ਗੁਰੂ ਨੇ ਤਲਵਾਰ ਦਿੱਤੀ ਹੋਈ ਹੈ, ਤੁਸੀਂ ਰੱਖਦੇ ਹੋ, ਫਿਰ ਤੁਸੀਂ ਹੱਕ ਬਨਾਜ਼ਬ ਹੋਵੋਗੇ ਕਿ ਤੁਸੀਂ ਉਸ ਤਲਵਾਰ ਦੇ ਨਾਲ ਜ਼ੁਲਮ ਦਾ ਮੁਕਾਬਲਾ ਕਰੋ। ਸੋ ਇਹ ਗਾਂਧੀ ਦੀ ਸਟੇਟਮੈਂਟ ਸੀ। 1950 ਚ ਅਕਾਲੀ ਦਲ ਨੇ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਕਿ ਪੰਜਾਬੀ ਜ਼ਬਾਨ ਹੋਣੀ ਚਾਹੀਦੀ ਹੈ ਉਸ ਇੱਕ ਸਟੇਟ ਦੀ ਜਿਹੜੀ ਕਿ ਜਿੱਥੇ ਕਿ ਰਾਜ ਭਾਸ਼ਾ ਹੋਏ। ਔਰ 1966 ਦੇ ਵਿੱਚ ਜਦੋਂ ਕਿ ਐਲਾਨਨਾਮਾ ਹੋ ਚੁੱਕਾ ਸੀ ਕਿ ਵੀ ਪੰਜਾਬੀ ਸੂਬਾ ਬਣੇਗਾ, ਸੰਤ ਫਤਿਹ ਸਿੰਘ ਦਾ ਕਹਿਣਾ ਸੀ ਕਿ ਅਸੀਂ ਬੜੇ ਸੰਤੁਸ਼ਟ ਹਾਂ ਕਿ ਮਾਸਟਰ ਅਕਾਲੀ ਦਲ ਜਿਹੜਾ ਕਿ ਅੱਡ ਅਕਾਲੀ ਦਲ ਸੀ ਮਾਸਤਾਰਾ ਸਿੰਘ ਦੀ ਲੀਡਰਸ਼ਿਪ ਥੱਲੇ, ਪਰ ਗਿਆਨੀ ਭੁਪਿੰਦਰ ਸਿੰਘ ਉਦੋਂ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਜਲੰਧਰ ਦੇ ਵਿੱਚ ਇੱਕ ਕਾਨਫਰੰਸ ਕੀਤੀ, ਸ਼ਾਇਦ ਉਹਦਾ ਨਾਂ ਹੀ ਨਲਵਾ ਕਾਨਫਰੰਸ ਸੀ ਜੇ ਮੈਂ ਗਲਤ ਨਾ ਹੋਵਾਂ, ਤੇ ਉਹਦੇ 'ਚ ਉਹਨਾਂ ਨੇ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ। ਔਰ ਮਾਸਤਾਰਾ ਸਿੰਘ ਨੇ ਕਿਹਾ ਵੀ ਪੰਜਾਬੀ ਸੂਬਾ ਇਹ ਲੂਲਾ ਲੰਗੜਾ ਬਣਨ ਜਾ ਰਿਹਾ, ਸਿੱਖਾਂ ਦੀ ਇਹਦੇ ਨਾਲ ਤਸੱਲੀ ਨਹੀਂ ਹੋਣੀ, ਔਰ ਅਸੀਂ ਜਿਹੜਾ ਸਿੱਖ ਹੋਮਲੈਂਡ ਦੀ ਮੰਗ ਕਰਦੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1797 ਦੇ ਵਿੱਚ ਬੈਂਕ ਆਫ ਇੰਗਲੈਂਡ ਨੇ ਪਹਿਲੀ ਵਾਰ 1 ਪੌਂਡ ਦਾ ਨੋਟ ਛਾਪਿਆ। ਉਸ ਤੋਂ ਪਹਿਲਾਂ ਸਿੱਕੇ ਹੀ ਹੁੰਦੇ ਸੀ। ਸੋ ਪਹਿਲੀ ਵਾਰ ਸੀ ਕਿ ਕਾਗਜ਼ ਦੀ ਕਰੰਸੀ ਦਾ ਰੁਝਾਨ ਸ਼ੁਰੂ ਹੋਇਆ 1797 ਦੇ ਵਿੱਚ। 1907 ਦੇ ਵਿੱਚ ਰਾਇਲ ਆਇਲ ਤੇ ਸ਼ੈਲ, ਇਹ 2 ਵੱਡੀਆਂ ਆਇਲ ਕੰਪਨੀਆਂ ਸੀ, ਆਪਸ ਮਰਜ ਹੋਈਆਂ, ਔਰ ਇਹਨਾਂ ਨੇ BP ਬ੍ਰਿਟਿਸ਼ ਪੈਟਰੋਲੀਅਮ, ਅੱਜ ਜਦੋਂ ਤੁਸੀਂ BP ਦੇ ਬੋਰਡ ਲੱਗੇ ਦੇਖਦੇ ਹੋ ਤਾਂ ਇਹਨਾਂ ਦਾ ਮਰਜਰ 1907 'ਚ ਹੋਇਆ। 1930 ਦੇ ਵਿੱਚ ਪਹਿਲੀ ਵਾਰ ਰੈੱਡ ਤੇ ਗ੍ਰੀਨ ਲਾਈਟ ਜਿਹੜੇ ਸਿਗਨਲ ਨੇ ਉਹ ਮੈਨਹਟਨ ਦੇ ਵਿੱਚ ਇੰਸਟਾਲ ਹੋਏ। 1938 ਦੇ ਵਿੱਚ ਫਸਟ ਪੈਸੇਂਜਰ ਸ਼ਿਪ ਜਿਹੜੀ ਹੈ ਰਡਾਰ ਜਿਹਦੇ ਨਾਲ ਲੱਗਾ ਹੋਇਆ ਸੀ ਉਹ ਉੱਤਰੀ ਪਾਣੀ ਦੇ ਵਿੱਚ। 1952 ਦੇ ਵਿੱਚ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਚਰਚਲ ਨੇ ਅਨਾਉਂਸ ਕੀਤਾ ਕਿ ਸਾਡੇ ਕੋਲ ਐਟਮ ਬੰਬ ਹੈ। 1962 ਦੇ ਵਿੱਚ US ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਰੇਸ ਤੇ ਆਧਾਰਿਤ ਕਾਲੇ ਗੋਰੇ ਤੇ ਬੱਸਾਂ ਦੇ ਵਿੱਚ ਅਲੱਗ ਥਾਵਾਂ ਨਹੀਂ ਰੱਖੀ ਜਾ ਸਕਦੀਆਂ। 1993 ਦੇ ਵਿੱਚ ਇਹ ਵਰਲਡ ਟ੍ਰੇਡ ਸੈਂਟਰ ਜਿਹੜਾ 9/11 'ਚ ਬਿਲਕੁਲ ਜਹਾਜ਼ ਮਾਰ ਕੇ ਤਬਾਹ ਹੋਇਆ, ਇਸ ਤੋਂ ਪਹਿਲਾਂ ਵੀ ਇੱਥੇ ਬੰਬਾਰਡਮੈਂਟ ਹੋਈ ਸੀ, ਅੰਦਰ ਬੰਬ ਚੱਲੇ ਸੀ ਜਿਹਦੇ 'ਚ 7 ਬੰਦੇ ਮਰੇ ਸੀ। ਔਰ 2001 ਦੇ ਵਿੱਚ ਤਾਲਿਬਾਨ ਨੇ ਬਾਮੀਆਨ ਇਲਾਕੇ 'ਚ ਅਫਗਾਨਿਸਤਾਨ ਦੇ ਮਹਾਤਮਾ ਬੁੱਧ ਦੇ 2000 ਸਾਲ ਪੁਰਾਣੇ ਜਿਹੜੇ ਬੁੱਤ ਨੇ ਉਹਨਾਂ ਨੂੰ ਉਡਾਇਆ। ਜੀ ਡਾਕਟਰ ਸਾਹਿਬ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਹੁਣ, ਤੇ ਮੈਂ ਮਾਫੀ ਚਾਹੂੰਗਾ ਕਿ ਅਸੀਂ ਅੱਜ ਆਪਣੇ ਵਿਊਅਰਸ ਤੋਂ ਕਿ ਅਸੀਂ ਅੱਜ ਕੁਐਸਚਨਸ ਨਹੀਂ ਡਿਸਕਸ ਕਰ ਸਕਦੇ, ਤੇ ਸਾਨੂੰ ਸਾਡੇ ਵਿਊਅਰਸ ਨੂੰ ਅੱਜ ਦੇ ਵਿਚਾਰ ਬਾਰੇ ਦੱਸੋ। ਅੱਜ
ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਚੋਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ 2 ਸ਼ਲੋਕ 38 ਤੇ 39 ਨੰਬਰ ਜਿਹੜੇ ਨੇ ਚੁਣੇ ਨੇ। ਔਰ ਇਹ ਸ਼ਲੋਕ ਨੇ, ਮਾਇਆ ਮੋਹ ਬਹੁ ਚਿਤਵ ਦੇ, ਬਹੁ ਆਸਾ ਲੋਭ ਵਿਕਾਰ, ਮਨਮੁਖ ਅਸਥਿਰ ਨਾ ਥੀਐ, ਮਰ ਬਿਨਸ ਜਾਏ ਖਿਨਵਾਰ, ਵੱਡ ਭਾਗ ਹੋਵੈ ਸਤਿਗੁਰ ਮਿਲੈ, ਹਉਮੈ ਤਜੈ ਵਿਕਾਰ, ਹਰ ਨਾਮਾ ਜਪ ਸੁਖ ਪਾਇਆ, ਜਨ ਨਾਨਕ ਸ਼ਬਦ ਵਿਚਾਰ। ਇਹ 38 ਨੰਬਰ ਸ਼ਲੋਕ ਹੈ। ਔਰ ਇਸੇ ਹੀ ਥੀਮ ਨੂੰ ਅੱਗੇ ਤੋਰਦਾ 29 ਨੰਬਰ ਜਿਹੜਾ 39 ਨੰਬਰ ਸ਼ਲੋਕ ਹੈ, ਬਿਨ ਸਤਿਗੁਰ ਭਗਤ ਨਾ ਹੋਵੇ, ਨਾਮ ਨਾ ਲੱਗੈ ਪਿਆਰ, ਜਨ ਨਾਨਕ ਨਾਮ ਅਰਾਧਿਆ, ਗੁਰ ਕੈ ਹੇਤ ਪਿਆਰ। ਹੁਣ ਇਹਨਾਂ ਦੇ ਵਿੱਚ ਮਨਮੁਖ ਤੇ ਗੁਰਮੁਖ ਇਹਨਾਂ ਦੋਨਾਂ ਦੀ ਅਵਸਥਾ ਬਿਆਨ ਕੀਤੀ ਹੈ ਕਿ ਜਿਹੜੇ ਮਨਮੁਖ ਨੇ, ਮਨਮੁਖ ਉਹ ਨੇ ਜਿਹੜੇ ਆਪਣੇ ਮਨ ਦੀ ਗੱਲ ਸੁਣਦੇ ਨੇ, ਗੁਰੂ ਦੀ ਮੱਤ ਨੂੰ ਨਹੀਂ ਲੈਂਦੇ। ਮਾਇਆ ਮੋਹ ਬਹੁ ਚਿਤਵ ਦੇ, ਕਿ ਇਹ ਜਿਹੜੇ ਮਨਮੁਖ ਨੇ ਇਹਨਾਂ ਦੇ ਕੋਲ 2 ਹੀ ਚੀਜ਼ਾਂ ਇਹਨਾਂ ਦੀ ਵਿਚਾਰ 'ਚ ਹਮੇਸ਼ਾ ਰਹਿੰਦੀਆਂ, ਮਾਇਆ ਔਰ ਮੋਹ, ਅਟੈਚਮੈਂਟ, ਦੁਨਿਆਵੀ ਰਿਸ਼ਤੇ, ਮੇਰਾ ਪੁੱਤਰ ਇਹ ਬਣ ਜਾਏ, ਮੇਰੀ ਧੀ ਇਹ ਬਣ ਜਾਏ, ਮੇਰਾ ਏਡਾ ਜਾਲ ਹੋਏ, ਮੇਰਾ ਘਰ ਇੰਨਾ ਵੱਡਾ ਹੋਏ, ਮੇਰੀ ਇੰਨੀ ਬੱਲੇ ਬੱਲੇ ਹੋਏ, ਵੀ ਇਸ ਤੋਂ ਬਿਯੋਂਡ ਉਹਨਾਂ ਦੀ ਦੁਨੀਆ ਨਹੀਂ ਹੈ। ਮਾਇਆ ਮੋਹ ਬਹੁ ਚਿਤਵ ਦੇ, ਬਹੁ ਆਸਾ ਲੋਭ ਵਿਕਾਰ, ਕਿ ਉਹਨਾਂ ਦੀਆਂ ਇੰਨੀਆਂ ਕੁ ਜਿਹੜੀਆਂ ਆਸਾਂ ਨੇ, ਉਹਨਾਂ ਦੀ ਗੁੱਡੀ ਇੰਨੀ ਕੁ ਤਾਂ ਚੜੀ ਹੁੰਦੀ ਹੈ ਕਿ ਉਹ ਲੋਭ 'ਚ ਫਸੇ ਰਹਿੰਦੇ ਨੇ ਤੇ ਵਿਕਾਰਾਂ 'ਚ ਫਸੇ ਰਹਿੰਦੇ ਨੇ। ਕਿ ਉਹ ਵਿਕਾਰਾਂ ਤੋਂ, ਹਾਲਾਂਕਿ ਵਿਕਾਰਾਂ ਨੂੰ ਅੰਗਰੇਜ਼ੀ ਟਰਾਂਸਲੇਸ਼ਨ ਵਾਲਿਆਂ ਨੇ ਕਰਪਸ਼ਨ ਕਿਹਾ, ਪਰ ਮੇਰਾ ਖਿਆਲ ਹੈ ਇਹਨੂੰ ਵਿਕਾਰ ਹੀ ਨੇ। ਉਹਦੇ 'ਚ ਸਾਰੇ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਆ ਜਾਂਦੇ ਨੇ, ਈਰਖਾ ਵੀ ਹੈ, ਚੁਗਲੀ ਵੀ ਹੈ, ਝੂਠ ਵੀ ਹੈ। ਕਿਉਂਕਿ ਜਦੋਂ ਤੁਹਾਡੀਆਂ ਆਸਾਵਾਂ ਬਹੁਤ ਹੁੰਦੀਆਂ ਨੇ ਕਿਸੇ ਚੀਜ਼ ਤੋਂ, ਤੁਸੀਂ ਆਪਣਾ ਇੱਕ ਦੁਨੀਆ ਬਣਾਈ ਹੁੰਦੀ ਹੈ, ਤਾਂ ਉਹਨੂੰ ਹਾਸਲ ਕਰਨ ਲਈ ਤੁਸੀਂ ਹਰ ਚੀਜ਼ ਦਾ ਸਹਾਰਾ ਲੈਂਦੇ ਹੋ, ਫਿਰ ਤੁਸੀਂ ਸੱਚ ਦਾ ਪੱਲਾ ਫੜਦੇ ਹੀ ਨਹੀਂ। ਮਨਮੁਖ ਅਸਥਿਰ ਨਾ ਥੀਏ, ਔਰ ਉਹ ਸਟੈਡੀ ਐਂਡ ਸਟੇਬਲ ਨਹੀਂ ਹੁੰਦੇ, ਕਿਉਂਕਿ ਉਹਨਾਂ ਦੀ ਇੰਨੀ ਕੁ ਮਹੱਤਵਕਾਂਸ਼ਾ ਵਧੀ ਹੁੰਦੀ ਹੈ ਕਿ ਉਹ ਸਥਿਰ ਮਨ ਦੇ ਨਾਲ ਨਹੀਂ ਸੋਚਦੇ। ਮਨਮੁਖ ਅਸਥਿਰ ਨਾ ਥੀਏ, ਉਹ ਸਟੇਬਲ ਔਰ ਸਟੈਡੀ ਨਹੀਂ ਹੁੰਦੇ। ਮਰ ਬਿਨਸ ਜਾਏ ਖਿਨਵਾਰ, ਕਿ ਅਲਟੀਮੇਟਲੀ ਡੈਥ ਹੈ, ਆਧੇ ਸੈਕਿੰਡ ਦੇ ਵਿੱਚ ਡੈਥ ਆ ਜਾਂਦੀ ਹੈ, ਖਤਮ ਹੋ ਜਾਂਦਾ ਹੈ, ਤੇ ਉਹਨਾਂ ਦੇ ਜਿਹੜੇ ਕਿਲੇ ਬਣਾਏ ਹੋਏ ਨੇ ਉਹਨਾਂ ਦੇ ਨਾਲ ਹੀ ਢਹਿ ਢੇਰੀ ਹੁੰਦੇ ਨੇ। ਪਰ ਇੱਕ ਦੂਸਰੇ ਲੋਕ ਨੇ, ਵੱਡ ਭਾਗ ਹੋਵੇ ਸਤਿਗੁਰ ਮਿਲੇ, ਇੱਕ ਮਨਮੁਖਾਂ ਦੀ ਖੇਡ ਹੈ। ਇੱਕ ਉਹ ਨੇ ਜਿਨ੍ਹਾਂ ਦੇ ਜੇ ਵੱਡੇ ਭਾਗ ਉਹਨਾਂ ਦੇ ਹੋਣ, ਗੁੱਡ ਫੋਰਚੂਨ, ਤੇ ਉਹਨਾਂ ਨੂੰ ਸਤਿਗੁਰੂ ਮਿਲਦਾ, ਉਹਨਾਂ ਨੂੰ ਇਸ ਅਧਿਆਤਮ ਦੇ ਰਸਤੇ ਤੇ ਉਂਗਲ ਫੜ ਕੇ ਗੁਰੂ ਸਾਹਿਬ ਤੋਰਦੇ ਨੇ। ਹਉਮੈ ਤਜੈ ਵਿਕਾਰ, ਜਦੋਂ ਗੁਰੂ ਦੀ ਉਹ ਮੱਤ ਲੈਂਦੇ ਨੇ, ਫਿਰ ਉਹ ਪਹਿਲਾਂ ਤਾਂ ਹਉਮੈ ਦਾ ਤਿਆਗ ਕਰਦੇ ਨੇ, ਆਪਣੇ ਚੋਂ ਹਮ ਹੋਤੇ ਹੈ ਇਹ ਕੱਢਦੇ ਨੇ। ਤਜੈ ਵਿਕਾਰ, ਫਿਰ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦਾ ਸਾਰਾ ਪਸਾਰ ਹੈ ਉਸ ਚੋਂ ਨਿਕਲਦੇ ਨੇ। ਹਰ ਨਾਮਾ ਜਪ ਸੁਖ ਪਾਇਆ, ਉਹ ਵਾਹਿਗੁਰੂ ਦਾ ਨਾਂ ਜਪਦੇ ਨੇ, ਉਹ ਜਪ ਕੇ ਸੁੱਖ ਨੂੰ ਹਾਸਲ ਕਰਦੇ ਨੇ। ਜਨ ਨਾਨਕ ਸ਼ਬਦ ਵਿਚਾਰ, ਔਰ ਉਸ ਸ਼ਬਦ ਦੇ ਵਿੱਚ ਉਹਨਾਂ ਦੀ ਸੁਰਤ ਹੁੰਦੀ ਹੈ, ਸ਼ਬਦ ਦੇ ਵਿਚਾਰ ਨਾਲ ਉਹ ਇੱਕ ਸੁੱਖ ਨੂੰ ਪ੍ਰਾਪਤ ਕਰਦੇ ਨੇ। ਤੇ ਅਗਲਾ ਸ਼ਲੋਕ ਇਸ ਥਾਟ ਨੂੰ ਹੀ ਜਿਹੜਾ ਹੈ ਹੋਰ ਮਜ਼ਬੂਤ ਕਰਦਾ ਹੈ, ਬਿਨ ਸਤਿਗੁਰ ਭਗਤ ਨਾ ਹੋਵੇ, ਨਾਮ ਨਾ ਲੱਗੈ ਪਿਆਰ, ਜਨ ਨਾਨਕ ਨਾਮ ਅਰਾਧਿਆ, ਗੁਰ ਕੈ ਹੇਤ ਪਿਆਰ। ਕਿ ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਗੁਰੂ ਦਾ ਹੱਥ ਫੜੇ ਬਿਨਾਂ, ਉਂਗਲ ਫੜੇ ਬਿਨਾਂ, ਗੁਰੂ ਨੂੰ ਆਪਸ ਸਮਰਪਿਤ ਕੀਤੇ ਬਿਨਾਂ। ਔਰ ਜਦੋਂ ਗੁਰੂ ਨੂੰ ਅਸੀਂ ਆਪਸ ਸਮਰਪਿਤ ਨਹੀਂ ਕਰਦੇ ਤੇ ਨਾਮ ਨਾਲ ਲੱਗਿਆ ਪਿਆਰ, ਫਿਰ ਸਾਡਾ ਨਾਮ ਨਾਲ ਪਿਆਰ ਲੱਗਦਾ ਨਹੀਂ। ਫਿਰ ਉਹੀ ਹੁੰਦਾ ਹੈ ਜੀ, ਪਾਠ ਕਰਦੇ ਆ, ਧਿਆਨ ਕਿਤੇ ਉੱਡ ਜਾਂਦਾ ਹੈ, ਧਿਆਨ ਹੀ ਨਹੀਂ ਲੱਗਦਾ ਜੀ। ਜਿੰਨੇ ਮਾੜੀਆਂ ਗੱਲਾਂ ਨੇ ਉਹ ਪਾਠ ਕਰਦੇ ਆ ਯਾਦ ਆਉਂਦੀਆਂ। ਸੋ ਇਸੇ ਲਈ ਹੈ ਵੀ ਅਸੀਂ ਸੁਪਰਫਿਸ਼ਲੀ ਕਰ ਰਹੇ ਹੁੰਦੇ, ਅਸੀਂ ਗੁਰੂ ਨੂੰ ਆਪਾ ਨਹੀਂ ਦਿੱਤਾ ਹੁੰਦਾ। ਜਨ ਨਾਨਕ ਨਾਮ ਅਰਾਧਿਆ, ਗੁਰੂ ਨਾਨਕ ਸਾਹਿਬ ਜਨ ਬਣ ਕੇ, ਸੇਵਕ ਬਣ ਕੇ, ਦਾਸ ਬਣ ਕੇ ਇਹ ਗੱਲ ਯਾਦ ਕਰਵਾਉਂਦੇ ਨੇ ਕਿ ਜੇ ਤੁਸੀਂ ਉਸ ਦੇ ਜਨ ਬਣ ਜਾਓ, ਰੱਬ ਦੇ ਬੰਦੇ ਬਣ ਜਾਓ, ਰੱਬ ਦੇ ਅੱਗੇ ਆਪਾ ਰੱਖ ਦਿਓ, ਨਾਮ ਨੂੰ ਯਾਦ ਕਰੋ, ਤੇ ਗੁਰ ਕੈ ਹੇਤ ਪਿਆਰ। ਔਰ ਉਦੋਂ ਲਵ ਐਂਡ ਅਫੈਕਸ਼ਨ ਫॉर ਦਾ ਗੁਰੂ, ਹੇਤ ਹੁੰਦਾ ਖਾਤਰ। ਜੇ ਤੁਸੀਂ ਗੁਰੂ ਦੇ ਪਿਆਰ ਦੇ ਵਿੱਚ ਸਰਸ਼ਾਰ ਹੋ ਤਾਂ ਫਿਰ ਜਨ ਨਾਨਕ ਨਾਮ ਅਰਾਧਿਆ, ਫਿਰ ਤੁਸੀਂ ਜਨ ਬਣ ਕੇ ਉਸ ਦੇ ਨਾਮ ਨੂੰ ਅਰਾਧ ਸਕਦੇ ਹੋ, ਯਾਦ ਕਰ ਸਕਦੇ ਹੋ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਹੁਣ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੀ ਰਾਏ ਤੇ ਸੁਝਾਅ ਲਿਖਣੇ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv।
ਅਸੀਂ ਆਪਣਾ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।